ਵੀ ਆ ਮੇਰੇ ਮਾਲਕਾ ਕਿਸੇ ਨੇਕ ਦੇ ਮੱਥੇ ਲਾਈ। ਸੁਬਹ ਸੁਬਹ ਦਾ ਟਾਈਮ ਆ, ਗੱਡੀ ਲਿਆ ਕੇ ਅੱਡੇ 'ਚ ਖਿਲਾਰ ਦਿੱਤੀ ਆ। ਅੱਗੇ ਅੱਲਾ ਵਾਰਸ ਵਾ। ਲੈ ਸ਼ਹਜ਼ਾਦੀਏ, ਕਹਿੰਦੇ ਆ ਕਿ ਪਹੀਆ ਚੱਲਦਾ ਰਵੇ ਨਾ ਤੇ ਫੇਰ ਗਾਹਕ ਆਉਂਦਾ ਵਾ। ਮੈਂ ਤਾਂ ਤੈਨੂੰ ਘਰੋਂ ਚਲਾ ਕੇ ਲਿਆਂਦਾ ਵਾ, ਹੁਣ ਅੱਗੇ ਤੇਰੇ ਵਕਤ ਵਾ। ਇੱਕ ਵਾਰੀ ਤੂੰ ਮੇਰੇ ਚੰਗੇ ਦਿਹਾੜ ਲਵਾ ਤੇ ਨਾ, ਮੈਂ ਤੇਰੇ ਤੇ ਖੁੱਲ ਕੇ ਰੁਪਈਏ ਲਾਉਣੇ ਆ, ਤਾਂ ਕਿ ਤੇਰਾ ਜਿੰਨਾ ਵੀ ਨੰਗ ਬੂੜਾ ਵਾ ਨਾ ਸਾਰਾ ਟਕਿਆ ਜਾਵੇ। ਟੈਨਸ਼ਨ ਨਾ ਲੈ, ਟੈਨਸ਼ਨ ਨਾ ਲੈ। ਐਤਕੀ ਪੈਸੇ ਘਰ ਨਹੀਂ ਦੇਣੇ, ਪਹਿਲਾਂ ਤੇਰੀ ਸੀਟ ਪਵਾਉਣੀ ਆ ਨਵੀਂ, ਕਿਉਂਕਿ ਮੈਨੂੰ ਪਤਾ ਵਾ ਤੂੰ ਪਿੱਛੋਂ ਪਾਰਟੀਆਂ ਗਾਲਾਂ ਕੱਢਦੀ ਹੋਣੀ ਮੈਨੂੰ ਕਿ ਪੈਸੇ ਮੇਰੇ ਤੇ ਨਹੀਂ ਲਾਉਂਦਾ, ਪੈਸੇ ਕਮਾਈ ਜਾਂਦਾ ਵਾ, ਘਰ ਦੇਈ ਜਾਂਦਾ। ਇੱਕ ਵਾਰੀ ਖੁੱਲ ਖਿਲਾ ਕੇ ਪੈਸੇ ਆ ਗਏ ਨਾ, ਲੋਹਾ ਲੋਹਾ ਕਹਿੰਦੇ ਲੋਹਾ ਬੰਦੇ ਨੂੰ ਤਾਰ ਦਿੰਦਾ ਵਾ। ਸਲਾਮ ਅਲੈਕੁਮ ਭਾਜੀ। ਵਾਲੇਕੁਮ ਸਲਾਮ ਜੀ। ਇੱਕ ਤਾਂ ਕਿੱਧਰ ਗਿਆ ਡਰਾਈਵਰ ਭਾਜੀ? ਹਾਂਜੀ ਭਾਜੀ, ਕਿੱਧਰ ਗਿਆ? ਆਪ ਹੀ ਆ ਜੀ ਮਾਲਕ। ਅੱਛਾ ਭਾਈ। ਤੇ ਉਹ ਫੇਰਾ ਲਾਉਣਾ ਸੀ ਭਾਈ ਨੇ ਕਿ ਛੋਟਾ ਜਿਹਾ, ਤੇ ਲਾ ਲਓ। ਕੀ ਹਿਸਾਬ ਕਿਤਾਬ ਅੱਜ ਕੱਲ ਫੇਰੇ ਦਾ? ਕਿੱਥੇ ਕਿ ਜਾਣਾ? ਇਹ ਹੈਗਾ 5 ਕਿਲੋਮੀਟਰ ਸਫ਼ਰ। ਇਹ ਭਾਜੀ ਵਜ਼ਨ ਦੇ ਹਿਸਾਬ ਨਾਲ ਹੁੰਦੇ ਆ, ਜਿੰਨਾ ਕੁ ਵਜ਼ਨ ਹੋਵੇ ਉਸ ਹਿਸਾਬ ਨਾਲ ਪੈਸੇ ਦੱਸਦੇ ਜੀ। ਅੱਛਾ ਅੱਛਾ, ਹੁਕਮ ਚਲੋ ਕਰੋ। ਫਿਰ ਬਿਸਮਿਲ੍ਲਾ ਪੜੋ। ਇੱਟ ਲੈ ਕੇ ਆਉਣੀ ਭਾਜੀ। ਇੱਟ ਲੈ ਕੇ ਆਉਣੀ? ਹਾਂਜੀ, ਪੱਠੇ ਤੋਂ। ਭਾਜੀ ਉਹਦੇ ਵਾਸਤੇ ਤੇ ਰੇੜੇ ਰੂੜੇ ਨਹੀਂ ਹੁੰਦੇ, ਟਰਾਲੀਆਂ ਹੁੰਦੀਆਂ ਇੱਟਾਂ ਦੀ। ਉਹ ਭਾਜੀ ਟਰਾਲੀ ਜੋ ਨਹੀਂ ਨਾ ਥੋੜੀ ਚਾਹੀਦੀ, ਟਰਾਲੀ ਤੇ ਉਦੋਂ ਕਰਾਈ ਦੀ 5-6 ਹਜ਼ਾਰ ਲੱਦਣੀ ਹੋਵੇ, 1500 ਇੱਟ ਚਾਹੀਦੀ ਹੈ ਆਹ ਭਾਜੀ। ਤੋਂ ਉਹਦੇ ਲਈ ਉਹਨਾਂ ਕੋਲ ਰੇੜੇ ਹੁੰਦੇ ਆ ਭਾਜੀ। ਉਹ ਰੇੜੇ ਨੇ ਬਹੁਤ ਲੇਟ ਪਹੁੰਚਣਾ ਭਾਜੀ, ਰੇੜਾ ਤੇ ਟਿੱਜਕ ਖੋਤੇ ਜੇ ਹੁੰਦੇ ਆ, ਉਹ ਤੁਰਦੇ ਹੈ ਨਹੀਂ ਭਾਈ। ਭਾਜੀ ਉਹ ਕਿਹੜਾ ਵੀ ਉਨੀ ਦੇਰ ਮੁੜਦੇ ਮੁੜਦੇ ਤੁਹਾਡਾ ਮਕਾਨ ਭੁਰ ਜਾਣਾ ਵਾ। ਤੁਸੀਂ ਉਹ ਗੱਲ ਭੁਰ ਨਹੀਂ ਜਾਣਾ, ਨੀਹਾਂ ਚੱਕਣੀਆਂ ਭਾਈ, ਤੈਨੂੰ ਪਤਾ ਮੀਆਂ ਬਾਰਿਸ਼ਾਂ ਤੇ ਦੇਣਾ ਵਾ, ਤੇ ਉਹ ਮੈਂ ਕਹਿੰਦਾ ਨੀਂਹ ਚ ਪਾਣੀ ਨਾ ਪੈ ਜਾਵੇ। ਉਹ ਤਾਂ ਹੈ ਵਾ ਪਹਿਲੋਂ ਬੜੀ ਟੈਨਸ਼ਨ ਬਣ ਗਈ ਭਾਜੀ। ਕਦੀ ਦੇਖਿਆ ਵਾ ਤੁਸੀਂ ਕੋਈ ਲੋਡਰ ਰਕਸ਼ੇ ਦੇ ਇੱਟਾਂ ਲੱਦ ਕੇ ਲੈ ਜਾਂਦਾ? ਹਾਂਜੀ, ਰਕਸ਼ੇ ਉਹ ਪਲੇਟ ਉਹ ਹੁੰਦੀਆਂ ਵਾ, ਟੈਲਾਂ ਹੁੰਦੀਆਂ ਚੀਨੀ ਦੀਆਂ। ਹਾਂਜੀ ਹਾਂਜੀ, ਇੱਧਰ ਉੱਧਰ ਨਹੀਂ ਮਟੀਰੀਅਲ ਦੁਕਾਨ ਤੇ ਅਸੀਂ ਕਈ ਵਾਰੀ ਵੇਖਿਆ ਟੈਲਾਂ ਉਹ ਲੱਦ ਕੇ ਲਿਜਾ ਰਹੇ ਹੁੰਦੇ, ਉਹ ਉਹਨਾਂ ਦੇ ਰਕਸ਼ੇ ਹੁੰਦੇ ਭਾਈ। ਤੁਸੀਂ ਨਹੀਂ ਦਿਹਾੜੀ ਲਾਉਣੀ ਤੇ ਓਕੇ, ਕਿਸੇ ਹੋਰ ਕੋਲੋਂ ਪੁੱਛ ਲੈਣੇ। ਨਹੀਂ ਨਹੀਂ ਭਾਜੀ, ਗੱਲ ਤਾਂ ਸੁਣੋ, ਦਿਹਾੜੀ ਲਾ ਲਾਂਗੇ ਭਾਈ। ਤੁਸੀਂ ਇੱਟਾਂ ਰੱਖਣੀਆਂ ਹੈ ਕਿਹੜਾ ਆਈਸਕ੍ਰੀਮ ਲੱਦੇ ਵੀ ਤੇਰੇ ਇੱਥੇ ਮਤਾ ਆਂਡੇ ਲੱਦੇ ਜਿਹੜੇ ਟੁੱਟ ਜਾਣੇ। 1500 ਇੱਕੋ ਵਾਰੀ ਨਹੀਂ ਲੱਦਣੀ, ਫਿਰ 2-3 ਫੇਰੇ ਲੱਗ ਜਾਣੇ ਆ। ਚਲੋ ਫੇਰੇ ਦਾ ਹਿਸਾਬ ਉਹ ਤੇਰੀ ਮਰਜ਼ੀ ਹੈ, ਭਾਵੇਂ 10 ਫੇਰਿਆਂ ਚ ਲਿਆ ਤੂੰ। ਪਹਿਲੇ ਫੇਰੇ ਚ 500 ਲੈ ਜਾਂ 500 ਫੇਰ ਲੈ, 3 ਫੇਰੇ ਲਾ ਲਾ ਭਰਾਵਾ। ਭਾਜੀ ਚੁੱਕਣੀਆਂ ਕਿੱਥੋਂ ਇੱਟਾਂ? ਪੱਠੇ ਤੋਂ ਪਾਈਆਂ। ਪੱਠੇ ਤੋਂ ਚੁੱਕਣੀਆਂ? ਹਾਂਜੀ। ਪਹੁੰਚਾਉਣੀਆਂ ਕਿੱਥੇ? ਇਹ ਪਹੁੰਚਾਉਣੀਆਂ ਵਾ 5 ਕਿਲੋਮੀਟਰ ਸਫ਼ਰ ਆ ਆਪਣਾ, ਨਹੀਂ ਅਬਦੁੱਲਾ ਪੁਲ, ਉੱਥੇ ਪਹੁੰਚਾਉਣੀਆਂ ਭਾਜੀ। ਭਾਜੀ ਪਹਿਲਾਂ 1000 ਰੁਪਇਆ ਤੇ ਇੱਥੇ ਦਾ ਲੱਗ ਜਾਣਾ, ਮੁੜ ਕੇ 500 ਰੁਪਇਆ ਅੱਗੇ ਦਾ ਤੁਹਾਡਾ ਲੱਗਣਾ, 1500 ਰੁਪਇਆ। 1000 ਰੁਪਇਆ ਇੱਥੇ ਦਾ ਕਿੱਥੇ ਦਾ? ਇੱਥੇ ਅਬਦੁੱਲਾ ਪੁਲ ਦਾ ਭਾਜੀ। ਉਹ ਨਹੀਂ ਨਹੀਂ, ਇਹ ਤਾਂ 2 ਕਿਲੋਮੀਟਰ ਸਫ਼ਰ ਆ, ਕੋ 3 ਕਿਲੋਮੀਟਰ ਪੱਠੇ ਦਾ ਵਾ ਭਾਜੀ। ਨਹੀਂ ਟੋਟਲ ਤੁਹਾਡੇ 5, ਤੁਸੀਂ ਅਗਲੇ ਘਰ ਵੀ ਪਹੁੰਚਾਉਣੀਆਂ ਨਾ ਇੱਟਾਂ। ਅਗਲੇ ਘਰ ਕਿੱਥੇ ਪਹੁੰਚਾਉਣੀਆਂ? ਉਹਦੇ ਪੁਲ ਤੇ ਪਹੁੰਚਾਉਣੀਆਂ ਵਾ, ਉੱਥੇ ਨਹੀਂ ਲੰਘਣਾ। ਲੜਾਈ ਹੋਣ ਡਈ ਆ ਵੀ ਪੁਲ ਤੇ ਪਹੁੰਚਾਉਣੀਆਂ, ਪੁਲ ਤੋਂ ਲੰਘਣਾ ਹੀ ਆ, ਸਿਰਫ ਇੱਟਾਂ ਤਾਂ ਨਹੀਂ ਨਾ ਉੱਥੇ ਪਹੁੰਚਾਉਣੀਆਂ। ਲੈ ਤੇ ਹੁਣ ਇਹ ਤਾਂ ਵਿੱਚ ਹੀ ਤੇਲ ਦਾ ਦੇਈਦਾ ਭਾਈ ਨਾ, ਹੁਣ ਮੈਂ ਤੇਲ ਦੇ ਲੈਦਾ ਦਵਾ, ਮੈਂ ਕਿਹੜਾ ਮਰੀ ਫੈਮਿਲੀ ਲੈ ਕੇ ਚੱਲਾਂ ਭਾਜੀ। ਪੱਠੇ ਤੱਕ ਦਾ ਕਿਰਾਇਆ ਇੰਨਾ ਵਾ, ਅੱਗੇ ਤੁਹਾਨੂੰ ਅਜ਼ਾਫੀ ਪੈਣਾ ਵਾ। ਨਹੀਂ ਨਹੀਂ, ਪੱਠੇ ਤੋਂ ਵਾਪਸ ਆ ਜਾਣਾ, ਅੱਗੇ ਤੇ ਜਾਣਾ ਹੀ ਨਹੀਂ, ਪੱਠੇ ਤੋਂ ਇੱਟਾਂ ਲੱਦ ਕੇ ਵਾਪਸ ਆ ਜਾਣਾ ਭਾਈ। ਤੇ ਵਾਪਸੀ ਤੁਹਾਡੇ ਘਰ ਨਹੀਂ ਪਹੁੰਚਾਉਣੀਆਂ ਇੱਟਾਂ? ਹਾਂਜੀ, ਤੇ ਫੇਰ ਉਹੀ ਉਹ ਦੇਣੇ ਆ ਤੈਨੂੰ 1000 ਰੁਪਏ ਇੱਕ ਫੇਰੇ ਦਾ। ਭਾਜੀ 1000 ਥੋੜਾ ਵਾ। 1000 ਥੋੜਾ, 3 ਫੇਰਿਆਂ ਦਾ 3000 ਬਣ ਜਾਣਾ ਭਾਈ। 500 ਇੱਟ ਲੱਦਣੀ ਆ ਤੇ ਸਿਰਫ। ਨਹੀਂ ਭਾਜੀ 1000 ਰੁਪਇਆ ਨਹੀਂ ਵਾਰੇ ਚ ਹੈਗਾ, ਸਫ਼ਰ ਬਹੁਤ ਬਣਦਾ। ਉਹ ਤੋਂ ਇੱਟਾਂ ਲੱਦਣੀਆਂ, ਇੱਟਾਂ ਕਦੀ ਲੱਦੀਆਂ ਹੈ ਨਹੀਂ। ਦੇਖੋ ਤੁਸੀਂ ਕਿੱਦਾਂ ਦੀ ਗੱਲ ਕਰਨ ਡਏ, ਉਹਨਾਂ ਦੇ ਰੇੜੇ ਹੁੰਦੇ, ਉਹ 500 ਤੁਹਾਡੇ ਨੇ ਫੇਰੇ ਲਾ ਦੇਣੇ, ਉਹ ਲਵਾ ਲਓ, ਉਹ ਵਾਰੇ ਚ ਵਾ ਤੁਹਾਡੇ। ਉਹ ਨਹੀਂ ਨਹੀਂ ਭਾਈ ਨੂੰ ਵਾਰੇ ਲੇਟ ਹੋ ਜਾਣੀ ਹੈ, ਤੇ ਮਿਸਤਰੀ ਉੱਥੇ ਨਾ ਲੱਗੇ ਆ ਭਾਜੀ। 2000 ਰੁਪਇਆ ਫੀ ਫੇਰੇ ਦਾ ਲੱਗੂਗਾ। ਉਹ ਨਹੀਂ ਭਾਈ ਨੇ ਇੰਨਾ ਨਹੀਂ ਸਫ਼ਰ ਹੈਗਾ, ਸਫ਼ਰ ਤੇ ਬਿਲਕੁਲ ਥੋੜਾ ਜਿਹਾ ਵਾ। ਅਸਲ ਚ ਗੱਲ ਸਫ਼ਰ ਦੀ ਨਹੀਂ ਹੈਗੀ, ਗੱਲ ਮਾਲ ਲੱਦਣਾ ਵਾ, ਲਾਉਣਾ। ਉਹ ਮੋਢਿਆਂ ਤੇ ਚੱਕਣੀਆਂ ਵੀ, ਰਕਸ਼ੇ ਤੇ ਲੱਦਣੀਆਂ, ਕਿਹੜਾ ਮੋਢੇ ਤੇ ਰੱਖਣੀਆਂ ਤੇ ਭਾਜੀ ਉੱਥੋਂ ਕਿਹੜਾ ਵੀ ਇੱਟਾਂ ਫੋਮ ਦੀਆਂ ਵਾ, ਜਿਹੜੀਆਂ ਝੂਟੇ ਨਾਲ ਅੰਦਰ ਆ ਜਾਣੀਆਂ ਵਾ, ਚੁੱਕ ਕੇ ਰੱਖਣੀਆਂ ਵਾ। ਕੋਈ ਨਹੀਂ, ਨਾਲ ਅਸੀਂ ਲੱਗ ਜਾਾਂਗੇ ਤੁਹਾਡੇ। ਨਹੀਂ ਤੁਸੀਂ ਨਾਲ ਲੱਗਣਾ ਹੀ ਲੱਗਣਾ, ਤੁਸੀਂ ਕਿਹੜਾ ਨਹੀਂ ਲੱਗਣਾ ਨਾਲ। ਲੇਕਿਨ ਫੇਰ ਵੀ ਭਾਜੀ 2000 ਤੁਸੀਂ ਸਰ ਉਹ ਤੋਂ ਕੱਢ ਕੇ ਭੱਠੇ ਤੋਂ ਲਿਆਉਣੀਆਂ ਵਾ, ਨਾਲ ਤੁਹਾਡੇ ਕੋਲ ਅਸੀਂ ਲਵਾ ਦੇਣੀਆਂ ਵਾ। ਉਹ ਤਾਂ ਲੱਦਣੀਆਂ ਤੁਸੀਂ ਆ ਭੱਠੇ ਤੋਂ ਭਾਈ ਨੇ। ਭਾਜੀ ਲੱਦਣ ਲਗਾ ਦਿਆਂਗੇ, ਲੇਕਿਨ ਇਹ ਹੈ ਕਿ 2000 ਰੁਪਇਆ ਲੱਗੂਗਾ। ਜੇ ਕੋਈ ਲੈਣ ਦੇਣ ਵਾਲੀ ਗੱਲ ਕਰ, ਉਦਾਂ ਵੀ ਤੇ ਖਲੋਤਾ ਹੀ ਸੀ ਤੂੰ ਭਾਜੀ। ਲੈਣ ਵਾਲੀ ਗੱਲ ਕਰ ਰਹੇ, ਦੇਣ ਵਾਲੀ ਤਾਂ ਤੁਹਾਨੂੰ ਗੱਲ ਹੀ ਕੋਈ ਨਹੀਂ ਕੀਤੀ, ਲੈਣ ਵਾਲੀ ਕੀਤੀ। ਮੈਂ ਤੇ ਦੇਣੀ ਆ ਨਾ ਭਾਈ। ਭਾਜੀ ਠੀਕ ਹੈ ਨਾ, ਤੁਸੀਂ ਦੇਣ ਵਾਲੀ ਗੱਲ ਮਿਹਰਬਾਨੀ ਕਰਦਾ, ਥੋੜਾ ਕਰਦਾ ਯਾਰ, ਕੋਈ ਪਿਆਰ ਮੁਹੱਬਤ ਕਰਦਾ, ਕੋਈ ਰੁਪਿਆ 200-400 ਘਟਾ ਲਾ। 2000 ਮੈਂ 1500 ਰੁਪਿਆ ਲੈ ਲਾ, 4500 ਫੇਰੇ ਦਾ ਬਣ ਜਾਣਾ। ਅਗਰ ਤੂੰ 500 ਇੱਟ 5500 ਰੁਪਇਆ ਦੇ ਦਿਓ ਆਖਰੀ। ਇੱਥੇ ਖਲੋਤੇ ਨੂੰ ਆਨਾ ਵੀ ਨਹੀਂ ਬਚਣਾ।
ਭਾਜੀ ਇੱਥੇ ਖਲੋਤੇ ਨੂੰ ਮਾਰਕੀਟ 'ਚ ਬੈਠੇ ਆ, ਹੁਣ ਗਾਹਕ ਆ ਗਿਆ ਤੇ ਮਿੰਟ 'ਚ ਮੈਂ 1000-1500 ਰੁਪਈਆ ਪਾ ਲੈਣਾ। ਜਾਣਾ ਵੀ ਆ ਜਾਣਾ, ਨਾਲ ਮੈਂ ਉੱਥੇ ਖਲੋ ਜਾਣਾ। ਮੈਂ ਕਹਣਾ ਜਾਂਦਾ ਹੀ ਨਹੀਂ, ਜਿਹੜਾ ਕਹਿੰਦਾ ਵਾ ਉਹਨੂੰ ਗੱਲਾਂ ਸੁਣਾਉਂਦਾ। ਤੂੰ ਕਾਹਤੋਂ ਖਲੋ ਜਾਣਾ? ਤੂੰ ਮੇਰੇ ਤਾਏ ਦਾ ਪੁੱਤ ਵਾ, ਜਾ ਕੰਮ ਕਰ ਜਾ ਕੇ। ਤੇਰੇ ਤੇ ਯਕੀਨ ਕਰਨਾ ਕਿ ਮੇਰੇ ਤੇ ਕਰਨਾ? ਨਹੀਂ ਨਹੀਂ, ਰਕਸ਼ਾ ਇੱਥੋਂ ਮੈਂ ਭੇਜ ਦੇਣਾ, ਮੈਂ ਉੱਥੇ ਖਲੋ ਜਾਣਾ। ਮੈਂ ਤੇਰਾ ਗਾਹਕ ਨਹੀਂ ਆਉਂਦਾ। ਤੂੰ ਕਾਹਤੋਂ ਖਲੋ ਜਾਣਾ? ਸਪਾਈਆਂ ਤੂੰ ਨਹੀਂ ਵੀ ਤੈਨੂੰ ਜੋ ਕਹੀ ਜਾਂਦਾ ਤੂੰ 1500 ਲੈ ਲਈ, ਥੋੜਾ 1500 ਤੈਨੂੰ ਮੈਂ ਰੁਪਏ ਕਹਿਣਾ 5500 ਰੁਪਈਆ ਬਣਦਾ, ਦੇ ਦੇ ਚੱਲ ਚੱਲ। ਬਾਟਾ ਵਾਲਿਆਂ ਦਾ ਰਕਸ਼ਾ ਵਾ, ਤੂੰ 2000 ਟਿਕ ਕਰਤੀ ਹੈ ਕਿ ਬਸ 2000 ਤੋਂ ਘੱਟ ਨਹੀਂ। ਭਾਜੀ ਮਾਰਕੀਟ ਦਾ ਰਸੂਲ ਹੀ ਆ, ਨਾਲ ਰਕਸ਼ੇ ਵਾਲੇ ਖੜੇ ਆ, ਦੇਖੋ ਕੋਈ ਵੀ ਨਹੀਂ ਇਸਦੇ ਪੈਸੇ ਜਾਂਦਾ ਜਿੰਨੇ ਤੁਸੀਂ ਲੈਣ ਆ ਗਏ। ਮੈਂ ਕਿੰਨੇ ਚ ਲੈਣ? ਮੈਂ ਤੇ ਤੈਨੂੰ ਪੈਸੇ ਹੀ ਨਹੀਂ ਕਹੇ ਹਜੇ ਕੋਈ। ਭਾਜੀ ਮੈਂ ਤਾਂ ਦੱਸ ਦੇਣਾ ਤੁਹਾਨੂੰ। ਭਾਜੀ ਸਫ਼ਰ ਵੀ ਤਾਂ ਦੇਖੋ ਨਾ ਕਿੰਨਾ ਵਾ, ਕੀ ਹੋ ਗਿਆ ਤੁਹਾਨੂੰ? ਉਹ ਤੁਰ ਕੇ ਜਾਣਾ ਤੂੰ ਯਾਰ ਤੂੰ ਕਿਹੜਾ ਇੱਟਾਂ ਇਦਾਂ ਚੁੱਕ ਕੇ ਲਿਜਾਣੀਆਂ ਵੀ ਤੂੰ ਇਹਦੇ ਵਿੱਚ ਰੱਖਣੀਆਂ, ਭਜਾ ਕੇ ਲੈ ਜਾਣਾ। ਐਵੇਂ ਭਜਾ ਕੇ ਲੈ ਜਾਣਾ ਵਾ, ਤੇਲ ਲੱਗਦਾ, ਇੰਜਣ ਦਾ ਜ਼ੋਰ ਲੱਗਦਾ ਵਾ। ਰਕਸ਼ਾ ਤੇਲ ਮਤਲਬ ਕੀ ਇਹਦੇ ਟਾਇਰਾਂ ਦੀ ਮਾਲਿਸ਼ ਕਰਦਾ ਪਹਿਲਾਂ ਤੂੰ? ਭਾਈ ਗੱਲ ਮਾਲਿਸ਼ ਦੀ ਨਹੀਂ ਹੈਗੀ, ਜ਼ੋਰ ਲੱਗਦਾ ਵਾ। ਆਖਰ ਪੈਟਰੋਲ ਵਾ, ਤੇਲ ਵਾ, ਜ਼ੋਰ ਤਾਂ ਲੱਗਦਾ ਕਿ ਗੱਡੀ ਦਾ ਇੰਜਣ ਹੈ। ਸਰੋਂ ਦਾ ਪਾਲਾ ਤੂੰ ਨਾ ਪਾ ਪੈਟਰੋਲ। ਉਹ ਯਾਰ ਖੁਸ਼ਕੀ ਹੋਈ ਆ ਗੱਡੀ ਨੇ, ਸਰੋਂ ਦਾ ਪਾ ਲਵਾਂ ਤੇ ਫੇਰ ਕਿਹੜੀ ਗੱਲੋਂ ਨਹੀਂ ਤੁਰਦਾ? ਬਹਿ ਬਿਸਮਿਲ੍ਲਾ ਭਰ 1500 ਰੁਪਏ 4500 ਰੁਪਏ ਤਿੰਨਾਂ ਫੇਰਿਆਂ ਦਾ ਹੋ ਨਹੀਂ ਜਾਣਾ। ਭਾਜੀ 5500 ਰੁਪਏ ਦੇਣਾ ਤੇ ਠੀਕ ਆ, ਨਹੀਂ ਤਾਂ ਜਾਓ, ਤੁਹਾਡੀ ਉਹ ਮਿਹਰਬਾਨੀ। 5500 ਕਿਹੜੇ ਹਿਸਾਬ ਨਾਲ ਮੰਗੀ ਜਾਂਦਾ ਭਾਈ ਤੂੰ? ਭਾਜੀ ਇੱਕ ਫੇਰੇ ਦਾ 2000 ਰੁਪਇਆ ਲਾਇਆ ਵਾ, 6000 ਬਣਦਾ, 500 ਘਟਾਤਾ ਤੁਹਾਨੂੰ। ਜਾਣਾ ਤੇ ਦੱਸੋ ਮੈਨੂੰ, ਚਲੋ ਬਈਏ। ਉਹ ਭਾਈ ਇੱਧਰ ਆ, 500 ਕਿਦਾਂ ਘਟਾਤਾ ਤੂੰ ਮੈਨੂੰ? ਭਾਜੀ 3 ਫੇਰਿਆਂ ਦਾ 6000 ਰੁਪਇਆ ਬਣਦਾ ਵਾ 2000 ਦੇ ਹਿਸਾਬ ਨਾਲ। ਹਾਂਜੀ ਤੇ ਮੈਂ 1500 ਕਹਿੰਨੇ, ਭਾਜੀ ਕਿਹੜੀ ਗੱਲ ਹੈ 1500 ਯਾਰ? ਉਹ ਮੂੰਹ ਮੰਗੀ ਤੇ ਮੌਤ ਵੀ ਨਹੀਂ ਆਉਂਦੀ। ਭਾਜੀ ਰਕਸ਼ੇ ਦੀ ਬਾਡੀ ਹੈਗੀ ਆ, ਰਕਸ਼ੇ ਦੀ ਛੱਤ ਹੈਗੀ ਆ, ਰਕਸ਼ੇ ਦਾ ਪੂਰਾ ਸਮਾਨ ਹੈਗਾ ਵਾ, ਨਹੀਂ ਬਣਦਾ ਇੰਨਾ। ਆ ਲਾ ਦੇ ਬਾਡੀ, ਲਾ ਦੇ ਆ ਬਾਡੀ, ਲਾ ਲਾ ਭਾਵੇਂ ਬਾਡੀ ਆ, ਕੀ ਕਰਨੀ ਉੱਥੇ ਕਿਹੜਾ ਮੀਂਹ ਪੈਣ ਦਿਆ? ਲਾ ਦੇ ਇਹਨੂੰ। ਤੇ ਇੱਟਾਂ ਤੇਰੀਆਂ ਕੁਛੜ ਚੁੱਕ ਕੇ ਛੱਡ ਕੇ ਆਉਣੀਆਂ ਮੈਂ? ਨਹੀਂ ਉਹ ਪਿੱਛੇ ਰੱਖਣੀਆਂ, ਪਿੱਛੇ ਆ ਲਾ ਦੇ, ਉੱਤੋਂ ਛੱਤ ਚੁੱਤ ਲਾ ਨਹੀਂ ਦੇ। ਭਾਜੀ ਸਾਰਾ ਕੁਝ ਲਾ ਕੇ ਵੀ ਫੇਰ ਵੀ ਤੁਹਾਡੇ ਇੰਨੇ ਹੀ ਬਣਨੇ। ਪੁੱਛ ਲਓ ਘਰਦਿਆਂ ਨੂੰ, ਪੁੱਛ ਲਓ, ਸ਼ਾਇਦ ਪਹਿਲੀ ਦਫਾ ਪੈਸੇ ਦੇਖੇ ਹੋਣ। ਹੈਲੋ ਹਾਂ ਮਿਸਤਰੀ, ਉਹ ਗਫੂਰ ਸਾਹਿਬ ਅਗਲੀ ਨੀਂਦ ਵੀ ਪਾਣੀ ਹੈ? ਉਹ ਯਾਰ ਪੱਟੋ ਤੁਸੀਂ, ਇੰਤਜ਼ਾਮ ਹੋ ਗਿਆ ਰਕਸ਼ੇ, ਟੈਨਸ਼ਨ ਨਾ ਲਵੋ ਯਾਰ। ਕਿੰਨਾ ਕਿ ਸਲਾਬ ਅਗਲੀ ਨੀ ਪਾਣੀ ਸਿਮਦਾ ਪਿਆ ਤੇ ਦੂਜੀਆਂ ਤੋਂ ਉਹ ਸਿਲੀਆਂ ਪੱਟੋ ਚੌਥੀ ਨੀਂਹ ਵੀ ਪੱਟੋ। ਮੈਂ ਆ ਰਿਹਾ, ਹੋ ਗਈ ਰਕਸ਼ੇ ਵਾਲੇ ਨਾਲ ਗੱਲ। ਯਾਰ ਭਾਈ ਤੇਰੀ ਮਿਹਰਬਾਨੀ ਆ, ਰੁਪਈਏ 200-400 ਤੋਂ ਐਵੇਂ ਆਪਣਾ ਗੀੜਾ ਨਾ ਖੰਜਾ ਤੂੰ 1500 ਮੰਗੀ ਜਾਂਦੇ ਆ, ਮੈਂ ਤੈਨੂੰ ਦੇਣੇ ਆ, ਤੂੰ ਪਤਾ ਨਹੀਂ 2000 ਮੰਗੀ ਜਾਂਦੇ ਆ। ਕੀ ਖੱਪ ਆਈ ਯਾਰ? ਭਾਜੀ 2000 ਰੁਪਏ ਠੀਕ ਆ, ਚੱਲਦੇ ਹਾਂ ਚਲੋ। ਉਹ 2000 ਨਹੀਂ, ਥੋੜਾ ਕਰ ਲੈ ਯਾਰ, 4500 ਬਹੁਤ ਆ। ਚੱਲ ਰੁਪਈਆ 5000 ਲੈ ਲਈ, ਚੱਲ ਭਾਈ। ਓਕੇ 5000 ਰੁਪਈਆ ਭਾਜੀ, ਫਿਰ ਤੁਸੀਂ ਨਾਲ ਮੇਰੇ ਇੱਟਾਂ ਵੀ ਚੁਕਾਉਣੀਆਂ। ਅਸੀਂ ਲਵਾ ਦਵਾਂਗੇ, ਉੱਥੋਂ ਤੁਸੀਂ ਚੱਕਣੀਆਂ ਭਾਈ। ਉਹਦੇ ਜੋ ਉੱਥੇ ਸਪੀਡ ਹੋਣੀ ਨਾ, ਉੱਥੇ ਲਵਾ ਦਵਾਂਗੇ ਤੁਹਾਡੇ ਨਾਲ। ਪੱਠੇ ਤੋਂ ਜਾਨੀ ਕਿ ਮੈਂ ਆਪ ਲਾ ਦਵਾਂ? ਹਾਂਜੀ ਉੱਥੋਂ ਆਪ ਲਾ ਦੇਣੀ। ਹਾਂਜੀ ਚਲੋ ਠੀਕ ਆ ਭਾਜੀ। ਤੇ ਕਹਿਤਾ ਪੱਠੇ ਵਾਲਿਆਂ ਨੂੰ ਕਿੱਥੇ ਤੱਕ ਜਾਣਾ? ਉਹ ਪੱਠਾ ਉਹੀ ਆ, 3 ਕਿਲੋਮੀਟਰ ਅੱਗੇ ਪੱਠਾ ਵਾ, 2 ਕਿਲੋਮੀਟਰ ਇਥੋਂ ਘਰ ਵਾ ਆਪਣਾ, ਕੋ 3 ਕਿਲੋਮੀਟਰ ਪੱਠਾ ਵਾ। ਪੱਠੇ ਤੋਂ ਲੱਦ ਕੇ ਵਾਪਸ ਇੱਟਾਂ ਲੈ ਕੇ ਤੁਹਾਡੇ ਮਗਰ ਹੋਣਾ। ਤੇ ਜਨਾਬ ਉੱਥੇ ਨਾ ਜਿੱਥੇ ਇੱਟਾਂ ਪਈਆਂ ਟਾਈਲਾਂ, ਹਾਂਜੀ ਪੱਠੇ ਤੇ ਮੁੜੋਗੇ ਨਾ ਤੁਸੀਂ, ਆ ਨੁੱਕਰ ਵਾਲਾ ਪੱਠਾ ਜਿਹੜਾ, ਹਾਂਜੀ ਨਾਲ ਉਹ ਹੀ ਪਿੱਪਲ ਦੇ ਸਾਹਮਣੇ, ਹਾਂਜੀ ਉੱਥੇ ਤੁਸੀਂ ਮੁੜੋਗੇ ਨਾ, ਸਾਈਡਾਂ ਤੇ ਇੱਟਾਂ ਲੱਗੀਆਂ ਵਾ, ਇੱਧਰ ਵੀ ਸਾਈਡਾਂ ਤੇ ਇੱਟਾਂ ਲੱਗੀਆਂ ਵਾ। ਉਹਦੇ ਨਾਲ ਹੀ ਇੱਕ ਸੁਰੰਗ ਵਾ, ਅੰਦਰ ਨੂੰ ਜਾਂਦੀ। ਹਾਂਜੀ ਉੱਤੇ ਨਾ ਕੇਰੀ ਤੇ ਬੰਦਾ ਚੜਿਆ ਵਾ ਉੱਤੇ ਢੇਰ ਦੇ। ਉਹ ਚਿਮਣੀਆਂ ਚੁੱਕ ਨਾ ਵਿੱਚ ਕੇਰੀ ਪਾਉਂਦੇ ਆ, ਢੱਕਣ ਚੁੱਕ ਕੇ ਭਖਣ ਦਈਆਂ ਇੱਟਾਂ, ਪੱਕਣ ਦਈਆਂ। ਉਹ ਤੁਸੀਂ ਉਹ ਪੱਕਦੀਆਂ ਖਿੱਚਣੀਆਂ ਵਾ, 6 7 ਨਾ ਚੱਕੇ ਖਿੱਚਣੇ, ਪੱਕਦੀਆਂ ਦੇ ਤੱਤੀਆਂ ਦੇ, ਉਹ ਤੁਸੀਂ ਲੱਦਣੀਆਂ, ਉਹ ਫੌਰੀ ਪਹੁੰਚਾਉਣੀਆਂ ਉੱਥੇ ਭਾਈ ਤੁਸੀਂ। ਇੱਕ ਠੰਡੀ ਨਹੀਂ ਹੋਣ ਦੇਣੀ, ਜਿੱਦਾਂ ਉਥੋਂ ਭੱਠੀ ਚੋਂ ਪੱਕਣੀ, ਤੂੰ ਏਦਾਂ ਚੱਕਾ ਕੱਢਣਾ ਵਾ, ਰਕਸ਼ੇ ਤੇ ਲੱਦੀ ਜਾਣੀ ਹੈ। ਜਦੋਂ ਉੱਥੇ ਤੁਹਾਡੇ ਕੋਲ ਆਓਗੇ, ਮੁੰਡੇ ਨਾਲ ਤੁਹਾਡੇ ਲਵਾ ਦੇਣਗੇ। ਉਹ ਸੁਰੰਗ ਦੇ ਵਿੱਚ ਵੜਨਾ ਵਾ? ਹਾਂਜੀ ਤਤੀਆਂ ਤਾਜ਼ੀਆਂ ਲਿਆਉਣੀਆਂ, ਤਾਜ਼ੀਆਂ ਉਹ ਪੱਕ ਰਹੀਆਂ। ਇਸ ਟਾਈਮ ਮੈਨੂੰ ਫੋਨ ਆ ਗਿਆ ਭੱਠੇ ਵਾਲਿਆਂ ਦਾ, ਭਾਜੀ ਫੁੱਲ ਲੱਗ ਗਿਆ, ਫੁੱਲ ਗਰਮ ਨੇ। ਉਹਨੂੰ ਚੈੱਕ ਕਰ, ਉਹਨੂੰ ਫੋਨ ਕਰਕੇ ਪਤਾ ਕਰ, ਉਹਨੇ ਮਿਰਚ ਮਸਾਲਾ ਪਾਤਾ, ਉਹਨਾਂ ਦੇ ਵਿੱਚ ਲੂਣ ਮਿਰਚਾਂ ਪਾਤੀਆਂ, ਬਣ ਗਈਆਂ ਇੱਟਾਂ, ਪੱਕ ਗਈਆਂ ਸਾਰੀਆਂ। ਰੋਟੀ ਲੈ ਕੇ ਪਹੁੰਚ ਜਾਈਏ ਉੱਥੇ। ਲੂਣ ਮਿਲਿਆ, ਤੇਰਾ ਦਿਮਾਗ ਸਹੀ ਮਾਰ ਮੇ ਲੱਗਣ ਦਾ, ਉੱਥੇ ਇੱਟਾਂ ਲੱਤਣੀਆਂ ਭਾਈ। ਤੇ ਜਿਹੜੀਆਂ ਆਲੇ ਦੁਆਲੇ ਮੈਂ ਉਹ ਚੁੱਕੂਗਾ ਕਿ ਮੈਂ ਵਿੱਚ ਨਹੀਂ ਠੰਡੀ ਇੱਟ ਨਹੀਂ ਚਾਹੀਦੀ ਭਾਈ, ਠੰਡੀ ਇੱਟ ਤੇ ਮਿਸਤਰੀ ਮੰਗਦਾ ਨਹੀਂ। ਉਹ ਕਹਿੰਦਾ ਗਰਮ ਤਤੀਆਂ ਇੱਟਾਂ ਹੋਣਗੀਆਂ। ਅਸਲ ਵਿੱਚ ਮਸਲਾ ਪਤਾ ਕੀ ਆ, ਉਹ ਜਿੱਥੇ ਨੀਆਂ ਪੱਟੀਆਂ ਨਾ, ਜਗ੍ਹਾ ਥੱਲੋਂ ਸਲਾਬੀ ਨਿਕਲੀ ਗਿਆ ਭਾਈ। ਉਹ ਜਿਹੜੀ ਇੱਟ ਰੱਖਦੇ ਉਹ ਪੋਲੀ ਹੋਈ ਜਾਂਦੀ, ਥੱਲੇ ਨੂੰ ਜਾਈ ਜਾਂਦੀ। ਗਰਮ ਇੱਟ ਮਿਸਤਰੀ ਲਾਉਣਗੇ, ਉਹ ਜਿੱਦਾਂ ਤੱਤੀ ਇੱਟ ਲੱਗੇਗੀ ਜ਼ਮੀਨ 'ਚ, ਇੱਕ ਤੇ ਪਾਣੀ ਖੁਸ਼ਕ ਹੋ ਜਾਏਗਾ, ਦੂਜਾ ਇੱਟ ਖਰਾਬ ਨਾ ਹੋਏਗੀ ਸਾਡੀ। ਅਸੀਂ ਪਹਿਲੀਆਂ ਜਿਹੜੀਆਂ ਇੱਟਾਂ ਰਾਤ ਦੀਆਂ ਲਾਈਆਂ ਨਾ, ਪੋਲੀਆਂ ਹੋ ਗਈਆਂ, ਉਹ ਸਾਰੀਆਂ ਕੱਢਤੀਆਂ। ਉਹ ਗਰਮ ਇੱਟਾਂ ਰੱਖਣੀਆਂ, ਜਿੱਥੇ ਇੱਟ ਰੱਖਣੀ ਆ ਉੱਥੋਂ ਸਲਾਬਾ ਖਤਮ ਹੋ ਜਾਣਾ। ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ? ਕੌਣ? ਕੋਈ ਤੂੰ? ਕਿਉਂਕਿ ਅਸੀਂ ਲਾਉਣਾ ਨਹੀਂ ਵੈਸੇ ਕੋਈ ਨਸ਼ਾ ਪਤਾ ਕਰਦਾ? ਨਹੀਂ ਭਾਈ, ਦਿਮਾਗ ਸਹੀ ਹੈ ਤੇਰਾ? ਅਲਹਮਦੁਲਿਲਾ। ਕਿੰਨੇ ਬੱਚੇ ਆ ਤੇਰੇ? ਮੇਰੇ ਮਾਸ਼ਾਅੱਲਾ 5 ਬੱਚੇ ਮੇਰੇ। ਸ਼ਾਦੀ ਹੋਈ ਤੇਰੀ? ਤੇ ਸ਼ਾਦੀ 'ਚੋਂ ਬੱਚੇ ਆ, ਹੋਰ ਮੇਰੇ ਮਤਲਬ ਪੰਪ 'ਚੋਂ ਬੱਚੇ, ਵੀ ਬਟਨ ਥੋੜਨਾ ਬੱਚੇ ਬਾਹਰ ਆ ਜਾਂਦੇ। ਨਹੀਂ ਜਿੱਦਾਂ ਮਾਂ ਪਿਓ ਵੀ ਤੇਰਾ ਹੈਗਾ? ਹਾਂਜੀ ਸਹੀ ਸਲਾਮਤ ਆ? ਅਲਹਮਦੁਲਿਲਾ। ਘਰ ਬਾਹਰ ਵਾਲਾ ਵਾ? ਆ ਮਾਸ਼ਾਅੱਲਾ ਮੈਂ
14ਵਾਂ ਘਰ ਬਣਾਉਂਦੇ ਆ ਹੁਣ ਤੇ ਫਿਰ ਤੈਨੂੰ 14ਵੇਂ ਘਰ ਦੇ ਵਿੱਚ ਪੱਠੇ ਦੇ ਵਿੱਚ ਚੁੱਕ ਚੁੱਕ ਇੱਟਾਂ ਲਿਆਉਣਾ, ਕਿਹੜਾ ਪਾਗਲ ਵਾਲਾ ਪੱਠੇ ਦੇ ਵਿੱਚ ਜਾ ਕੇ ਇੱਟਾਂ ਚੁੱਕ ਕੇ ਗਰਮ ਲਿਆਊਗਾ? ਉਹ ਤਾਂ ਪੱਠੇ ਚੋਂ ਇੱਟਾਂ ਕੱਢੀ ਜਾਂ ਫਿਰ ਠੰਡੀਆਂ ਹੁੰਦੀਆਂ ਫੇਰ ਕਿਤੇ ਮਿਸਤਰੀ ਲੈ ਜਾਂਦੇ। ਉਹ ਲਾਂਤੀ ਪਹਿਲੀ ਦਫਾ ਮਕਾਨ ਬਣਾਉਣ ਲੱਗਾ ਤੂੰ। ਭਾਈ ਇੱਟਾਂ ਬਾਹਰੋਂ ਹੀ ਚੱਕੀਆਂ ਪਹਿਲੋਂ, ਹੁਣ ਨੀ ਪੱਟ ਬੈਠੇ ਨਾ, ਥੱਲੋਂ ਸਲਾਬਾ ਨਿਕਲਿਆ, ਉੱਥੇ ਗਰਮ ਇੱਟ ਲੱਗੇਗੀ, ਜਗ੍ਹਾ ਖੁਸ਼ਕ ਹੋ ਜਾਏਗੀ। ਓਏ ਗਰਮ ਚਪੇੜ ਲੱਗ ਜਾਣੀ ਤੇਰੇ। ਓਏ ਐਡੀ ਗਰਮ ਇੱਟ ਪੱਠੇ ਵਾਲੇ ਨੇ ਦੇਣੀ ਨਹੀਂ ਹੈਗੀ, ਤੇਰਾ ਦਿਮਾਗ ਖਰਾਬ ਆ। ਉਹ ਭਾਈ ਗੱਲ ਸੁਣੋ, ਟੈਨਸ਼ਨ ਕਾਦੀ ਆ? ਤੁਸੀਂ ਇਹਦਾ 5000 ਉਹ ਯਾਰ ਅੱਲਾ ਦੇ ਬੰਦੇ ਆ, ਉਹਨਾਂ ਨੇ ਬੰਦੇ ਰੱਖੇ ਹੁੰਦੇ ਆ, ਪਹਿਲਾਂ ਉਹਨਾਂ ਦੇ ਮਜ਼ਦੂਰ ਹੁੰਦੇ, ਉਹ ਕੱਚੀ ਇੱਟ ਬਣਾਉਂਦੇ ਆ, ਮੁੜ ਕੇ ਉਹ ਕੱਚੀ ਇੱਟ ਸੁੱਕਦੀ ਆ, ਫੇਰ ਉਹ ਪੱਠੇ ਦੇ ਵਿੱਚ ਰੱਖਦੇ ਆ, ਉਹ ਵੀ ਲਹਿਦਾ ਬੰਦੇ ਹੁੰਦੇ ਆ। ਪੱਠੇ ਦੇ ਵਿੱਚੋਂ ਇੱਟਾਂ ਕੱਢਣ ਵਾਲੇ ਬੰਦੇ ਵੀ ਲਹਿਦਾ ਹੁੰਦੇ ਆ, ਉਹ ਫੇਰ ਦੱਸ ਦਿੰਦੇ ਆ ਫੇਰ ਚੁੱਕੀ ਦੀਆਂ ਸੀਟਾਂ। ਏਦਾਂ ਪੱਕਦੀ ਇੱਟ ਕੌਣ ਚੁੱਕਣ ਦਊਗਾ ਤੈਨੂੰ? ਅਸੀਂ ਚੁੱਕਾਂਗੇ, ਅਸੀਂ ਪੈਸੇ ਦਿੱਤੇ ਪੱਕਦੀ ਇੱਟ ਦੇ। ਤੂੰ ਚੁੱਕੇਗਾ? ਚੱਲ ਰਕਸ਼ਾ। ਨਹੀਂ ਮੈਂ ਤੇਰੇ ਨਾਲ ਗੱਲ ਕੀਤੀ ਕਿ ਮੈਂ ਉੱਥੇ ਲਵਾ ਦਵਾਂਗਾ ਜਿੱਥੇ ਨੀਆਂ। ਨਹੀਂ ਮੈਂ ਨਹੀਂ ਪੱਕਦੀਆਂ ਚੁੱਕਣੀਆਂ, ਪੱਕਦੀਆਂ ਤੂੰ ਚੁੱਕ ਲੈ, ਲਵਾ ਮੈਂ। ਪੱਕ ਗਈਆਂ ਇੱਟਾਂ ਦੇ ਲਾ ਲਈਆਂ। ਪੱਕ ਗਈਆਂ ਅੰਬੀਆਂ ਰਾਤਾਂ ਹੋਈਆਂ ਲੰਮੀਆਂ। ਐਡਾ ਤੇਜ਼ ਤੂੰ। ਇੱਟਾਂ ਪੱਕੀਆਂ ਭਾਈ, ਇੱਟਾਂ ਪੱਕੀਆਂ ਮਤਲਬ ਸਿਰ ਚ ਖਾ ਲਾ, ਸਿਰ ਪਰਵਾ ਕੇ ਦੇ ਕਿੱਡਾ ਰੋੜਾ ਪੈਂਦਾ ਤੇਰੇ। ਉਹਨਾਂ ਨੇ ਸਿਰਫ ਇੱਟਾਂ ਥੋੜੀਆਂ ਜਿਹੀਆਂ ਭਰੇ ਕਰਨੀਆਂ, ਤੁਸੀਂ ਅੰਦਰੋਂ ਜਿਹੜੀਆਂ ਪੱਕਦੀਆਂ ਇੱਟਾਂ ਗਰਮ ਲਿਆ ਕੇ ਰਕਸ਼ੇ ਚ ਲੱਦਣ। ਉਹ ਭਾਈ ਮੈਂ ਅੰਦਰ ਜਾਣਾ, ਮੈਂ ਤਾਂ ਵਾਪਸ ਹੀ ਨਹੀਂ ਆਉਣਾ। ਅੰਦਰ ਜਿੰਨਾ ਸੇਕ ਹੋਣਾ ਮੈਂ ਤਾਂ ਭੁੱਜ ਜਾਣਾ। ਅੰਦਰ ਫੁੱਫੋ ਰਹਿੰਦੀ ਹੈ, ਵਾਪਸ ਗਏ ਨਹੀਂ ਆਉਣਾ। ਓਏ ਅੰਦਰ ਸੇਕ ਹੀ ਇੰਨਾ, ਅੱਗ ਬਲਣ ਡਈ ਹੁੰਦੀ, ਦਿਮਾਗ ਤੂੰ ਖਰਾਬ। ਤਾਂ 6 ਚੁੱਕੇ ਭੱਜ ਪੈਣਾ ਕਿ ਤੂੰ ਉੱਥੇ ਮੰਜਾ ਡਾ ਕੇ ਬਹਿਣਾ? ਮੈਂ 6 ਇੱਟਾਂ ਚੁੱਕ ਕੇ ਭੱਜ ਪੈਣਾ। ਮੈਂ ਚੋਰੀ ਚੁੱਕਣੀਆਂ ਵਾ? ਮਾਮਾ ਭਾਵੇਂ ਜਾਂਦੇ ਮੇਰੇ ਹੱਥ ਸੜ ਜਾਣੇ, ਮੂੰਹ ਸੜ ਜਾਣਾ ਮੇਰਾ। ਹੱਥ ਤੇਰੇ ਨਹੀਂ ਸੜਦੇ ਅਸਲ ਦੇ ਵਿੱਚ। ਜਦੋਂ ਤੁਸੀਂ ਮੇਰੇ ਘਰ ਦੇ ਕੋਲੋਂ ਲੰਘਣਾ ਨਾ, ਜਿੱਥੇ ਆਪਣਾ ਮਕਾਨ ਬਣਾਉਂਦੇ ਆ, ਮੇਰੇ ਕੋਲ ਏਡੇ ਗੁਲਬਸ ਪਏ, ਉਹ ਜਿਹੜੇ ਵਾਪਟਾ ਵਾਲੇ ਨਹੀਂ ਚਾੜਦੇ, ਉਹ ਭਾਈ ਆਰਾਮ ਨਾਲ ਇਧਰ ਧੂਆਂ ਪੈਣਾ, ਇਧਰ ਵੈਸੇ ਨਹੀਂ ਪਤਾ ਲੱਗਣਾ। ਪਹਿਲੇ ਹੀ ਬੜੀਆਂ ਬਰਕਤਾਂ ਪਈਆਂ। ਇਹ ਜਿਹੜੇ ਗਲਵਸ ਘਰ ਰੱਖੇ ਹੋਏ ਤੂੰ ਪਾਗਲ ਵਾ? ਨਹੀਂ ਪਾਗਲ ਨਹੀਂ ਭਾਈ ਨੂੰ। ਅਸਲ ਦੇ ਵਿੱਚ ਜਦੋਂ ਪਹਿਲੋਂ ਬੈਠਕ ਦੀ ਨਹੀਂ ਪੁੱਟੀ ਨਾ, ਉੱਥੇ ਵੀ ਸਿੱਲੀ ਸੀ ਜਗ੍ਹਾ। ਉਹ ਫਿਰ ਇੱਕ ਰਕਸ਼ੇ ਵਾਲਾ ਤੇਰੇ ਵਰਗਾ ਭਰਾ, ਪੇਟੀ ਭਰਾ ਤੇਰੇ ਵਰਗਾ ਹੀ, ਉਹ ਰਕਸ਼ਾ ਮੰਗਾਇਆ ਉਹਨੇ ਭਾਈ। ਉਹਨੂੰ ਆਖਿਆ ਸੀ ਵੀ ਥੱਲੋਂ ਚੱਕੇ ਦੀਆਂ ਚੁੱਕਣਾ ਇੱਟ, ਉਹ ਸਾਈਡਾਂ ਤੇ ਅੰਦਰ ਅੱਗ ਬਲ ਰਹੀ ਆ। ਉਹ ਇੰਜ ਕਰਕੇ ਉਹਨੇ 6 ਇੱਟਾਂ ਜਦੋਂ ਖਿੱਚੀਆਂ ਨਾ, ਭਵਾਕਾ ਪਿਆ ਉਹਦੇ ਮੂੰਹ ਦਾ ਪਤਾ ਹੀ ਨਾ ਲੱਗੇ ਪਰਲੇ ਪਾਸੇ ਕਿ ਉਰਲੇ ਪਾਸੇ। ਅਸੀਂ ਕਿੰਨੀ ਦੇਰ ਪਰਲੇ ਪਾਸੇ ਗੱਲਾਂ ਕਰਦੇ ਰਹੇ। ਬਈ ਤੇ ਤੁਸੀਂ ਐਡਾ ਮੌਤ ਵਾਲਾ ਮਕਾਨ ਨਾ ਹੀ ਬਣਾਓ, ਕੁੱਲੀ 'ਚ ਰਹਿ ਲਓ। ਕੋਈ ਜ਼ਰੂਰੀ ਹੈ ਕਿ ਤੁਸੀਂ ਮਕਾਨ 'ਚ ਹੀ ਰਹਿਣਾ? ਨਹੀਂ ਉਹ ਡੀਲਰ ਨਾਲ ਗੱਲ ਹੋਈ ਵੇਚਣਾ ਭਾਈ। ਡੀਲਰ ਨਾਲ ਇਹ ਗੱਲ ਨਹੀਂ ਹੋਈ ਕਿ ਮਕਾਨ ਦਿੰਦੇ ਸਾਰੇ ਤੁਹਾਡੇ ਉੱਤੇ ਮਰ ਜਾਏ। ਜਿਹੜਾ ਰਕਸ਼ੇ ਵਾਲਾ ਉਹੀ ਮਰਦਾ ਤੁਹਾਡੇ ਮਕਾਨ ਦੀ ਖਾਤਰ। ਤੁਹਾਨੂੰ ਪੈਸੇ ਦੇਣੇ ਭਾਜੀ 5000। ਪੈਸੇ ਮੈਂ ਕੀ ਕਰਨੇ ਜਦੋਂ ਮੈਂ ਬਚਣਾ ਹੀ ਨਹੀਂ ਹੈਗਾ? ਜਿੰਨੇ ਤੂੰ ਪੈਸੇ ਦੇਣੇ ਉਨੀ ਮੇਰੇ ਬਰਨਾਉਣ ਲੱਗ ਜਾਣੀ ਆ। ਤੈਨੂੰ ਕੁਝ ਵੀ ਨਹੀਂ ਹੋਣਾ ਭਾਈ। ਗਲਵਜ਼ ਤੋਂ ਉੱਤੇ ਚੜਾਏ ਹੋਣੇ ਆ, ਨਾਲ ਤੈਨੂੰ ਹੈਲਮਟ ਦੇ ਦੇਣਾ। ਉਹ ਮੈਂ ਮੰਗਾ ਲਿਆ ਵਾ ਇੱਕ, ਉਹ 2500 ਰੁਪਏ ਦਾ ਆਇਆ। ਉਹ 2500 5000 ਚੋਂ ਕੱਟਿਆ ਤੇ ਬਕਾਇਆ ਕਿੰਨਾ? 2500 ਰਹਿ ਜਾਣਾ। ਮੈਂ ਹੈਲਮਟ ਕੀ, ਮੈਨੂੰ ਇਹ ਦੱਸ, ਮੈਂ ਪੱਠੇ ਚ ਆਪਰੇਟਰ ਜਾਣਾ ਵਾ? ਹੈਲਮਟ ਵੀ ਮੰਗਾ ਲਿਆ, ਗਲਵਜ਼ ਵੀ ਮੰਗਾ ਲਿਆ, ਪੈਡ ਵੀ ਮੰਗਾ ਲਾ। ਉਧਰੋਂ ਪੱਠੇ ਵਾਲਾ ਵੀ ਸਾਡੇ ਵੀ ਫਾਸਟ ਹਿੱਟ ਕਰਾਵੇ ਮੇਰੇ ਡਾਇਰੈਕਟ ਪੈਰਾਂ 'ਚ। ਕਿਸੇ ਨੇ ਨਹੀਂ ਸਿਰਫ ਤੂੰ ਉਹਦੀ ਭੱਠੀ ਜੀ 'ਚ ਵੜਨਾ, ਇੰਜ ਕਰਕੇ ਇੱਟਾਂ ਚੱਕੀ ਜਾਣੀਆਂ। ਭਰਾਵਾ ਮਿਹਰਬਾਨੀ ਜਲਦੀ ਕਰ ਬਈਆ। ਚੱਲ ਜਾ, ਖਿਜਾਣਾ ਮੈਨੂੰ, ਮੈਂ ਤੈਨੂੰ ਦੱਸਾਂ। ਇਹ 'ਚ ਖਿਜਾਉਣ ਵਾਲੀ ਕਿਹੜੀ ਗੱਲ ਆ ਯਾਰ? ਕੌਣ ਚੁਕਾਉਂਦਾ ਵਾ? ਪਾਗਲ ਵਾ ਤੂੰ? ਇਹ ਤੂੰ ਆਪਣੀ ਮਰਜ਼ੀ ਦੇ ਪੈਸੇ ਮਕਾਏ ਤੇ ਤੂੰ ਜਾਣ ਨਹੀਂ ਰਿਹਾ। ਮਰਜ਼ੀ ਦੇ ਪੈਸੇ ਮੈਂ ਇਸ ਗੱਲ ਤੇ ਨਹੀਂ ਮੁਕਾਏ ਮਾਮਾ। ਮੈਂ ਤਾਂ ਕਹਿੰਦਾ ਇੱਟਾਂ ਚੁੱਕੜੀਆਂ ਚੁੱਕ ਕੇ ਤੇਰੇ ਘਰ ਛੱਡ ਆਉਣੀਆਂ ਵਾ। ਤੇ ਉੱਥੇ ਹੀ ਛੱਡਣੀਆਂ। ਉਹ ਤੂੰ ਪੱਠੇ ਦੇ ਵਿੱਚ ਵੜਨ ਡਿਆ, ਪੱਖ ਦੀਆਂ ਇੱਟਾਂ ਚੁਕਾਉਣ ਡਿਆ ਮੇਰੇ ਕੋਲ। ਨਾ ਵੜੀ ਤੂੰ ਇੱਟਾਂ ਫੜੀ ਜਾਵੀਂ, ਐ ਇੱਟਾਂ ਫੜੀ ਜਾਵੀਂ, ਵਿੱਚ ਸਾਰਾ ਨਾ ਜਾਵੀਂ ਨਾ। ਆ ਜਿੰਨਾ ਤਰੀਕੇ ਦੱਸਣ ਡਿਆ, ਮੈਂ ਮੈਨੂੰ ਫੜਾਈ ਜੇ, ਮੈਂ ਰੱਖੀ ਜਾਊਂਗਾ, ਫੇਰ ਚੱਲਦਾ ਤੇਰੇ ਨਾਲ। ਉਹ ਨਹੀਂ ਭਾਈ, ਅਸੀਂ ਤੈਨੂੰ ਪਤਾ ਅਸੀਂ ਕਦੀ ਕੰਮ ਨਹੀਂ ਕੀਤਾ। ਅਸੀਂ ਵੀ ਨਹੀਂ ਇਦਾਂ ਦਾ ਕੰਮ ਕੀਤਾ ਕੱਚਾ ਫਿਟੇ। ਤੇਰੇ ਕੰਮ ਤੇ ਵੀ, ਤੇਰੇ ਤੇ ਵੀ ਲਾਹਨਤ ਆ। ਕੈਸਾ ਕੰਮ ਕਰਾਉਣ ਡਿਆ ਤੂੰ? ਨਹੀਂ ਜਦੋਂ 5000 ਮੰਗਿਆ ਤੇ ਲਾਹਨਤ ਨਹੀਂ ਪਈ। ਮੈਂ 5000 ਰੁਪਇਆ ਮੈਨੂੰ ਕਿਹੜਾ ਤੂੰ ਤਾਰ ਚੋਂ ਲੰਘਣ ਦਾ ਦੇਤਾ ਵਾ? ਰਕਸ਼ੇ ਦਾ ਦੇਣਾ ਸੀ, ਮੈਨੂੰ ਕੀ ਪਤਾ ਅੱਧਾ ਕੰਮ ਕਿਹੜਾ ਤੇਰਾ। ਤੇ ਪਹਿਲੋਂ ਪੈਸੇ ਐਵੇਂ ਮੁੱਕ ਲਏ ਤੇ ਤੂੰ ਪਹਿਲੋਂ ਮਰਿਆ ਵਾ? ਗੱਲ ਦੱਸੀ ਮੈਨੂੰ ਕਿ ਇੱਟਾਂ ਚੁੱਕਣੀਆਂ ਕਿੱਥੋਂ ਵਾ? ਨਹੀਂ ਮੈਂ ਤੈਨੂੰ ਫੇਰੇ ਦਾ ਗਿਆ, ਮੈਂ ਤੈਨੂੰ ਕਿਸੇ ਦੁਸ਼ਮਣ ਨਾਲ ਭੇਜ ਦਿੰਦਾ, ਫੇਰ ਤੂੰ ਪੈਸੇ ਮੁੱਕੀ ਜਾਂਦੇ। ਤੇਰੇ ਵਰਗੇ ਬੰਦੇ ਦੇ ਦੁਸ਼ਮਣ ਨਹੀਂ ਹੁੰਦੇ, ਗਾਹਕ ਹੁੰਦੇ ਆ। ਜਾ ਕੰਮ ਕਰ, ਜਾ ਕੇ ਆਪਣਾ ਕੰਮ ਕਰ। ਚੱਲ ਆ ਭਾਈ, ਤੇਰੀ ਮਿਹਰਬਾਨੀ, ਆ ਜਾ। ਕਿੱਥੇ ਆ? ਉਹ ਫੇਰਾ ਲਾ, ਪਹਿਲਾ ਫੇਰਾ ਤੇ ਲਾ। ਅੱਛਾ ਗੱਲ ਸੁਣ, ਅਗਰ ਤੈਨੂੰ ਕੋਈ ਨੁਕਸਾਨ ਹੋਏਗਾ ਦੂਜਾ ਫੇਰਾ ਨਾ ਲਾਵੀਂ। ਪਹਿਲੇ 'ਚ ਹੀ ਪਤਾ ਲੱਗ ਜਾਣਾ, ਪਹਿਲੇ 'ਚ ਤੇ ਮੈਂ ਅਖਬਾਰ ਤੇ ਆਉਣਾ, ਮੈਨੂੰ ਨੁਕਸਾਨ ਕਿੱਥੇ ਰਹਿ ਜਾਣਾ ਮਗਰ। ਅਖਬਾਰ ਤੇ ਤੂੰ ਕਿਉਂ ਆਣਾ? ਤੂੰ ਜਿਹੜਾ ਏਡਾ ਛੱਕੇ ਮਾਰੇ ਆ, ਮੈਂ ਤਾਂ ਤੂੰ ਨੀਜ਼ਾ ਸੁੱਟਿਆ, ਤੇਰੀ ਅਖਬਾਰ ਤੇ ਫੋਟੋ ਆਉਣੀ, ਇੱਟਾਂ ਕੱਢਣੀਆਂ ਭਾਜੀ ਉੱਥੋਂ। ਚਲੋ ਭਾਜੀ ਆ ਗਿਆ ਬੰਦੇ, ਮੋਨਾ ਨਾਲ ਚੱਲ ਜਾਣਾ। ਹੈਲੋ, ਜਲਦੀ ਥੱਲੇ ਉੱਤਰ, ਇੱਧਰ ਨਹੀਂ ਜਾਣਾ, ਮੈਂ ਨਹੀਂ ਤੇਰਾ ਫੇਰਾ ਲੈ ਜਾਣਾ। ਚੱਲ ਜਾ। ਉਹ ਯਾਰ ਕੀ ਕਰਨੇ ਆ ਤੂੰ ਭਾਈ? ਪਹਿਲੇ ਹੀ ਬੜੀ ਮੁਸ਼ਕਲ ਬੰਦਾ ਲੱਗਾ, ਸ਼ਾਮਾਂ ਪਈਆਂ, ਮਿਸਤਰੀਆਂ ਦੀ ਦਿਹਾੜੀ ਮੈਨੂੰ ਪੈ ਜਾਣੀ। ਉਹ ਯਾਰ ਕਮਲਿਆ ਜਿਹਾ ਤੈਨੂੰ। ਅੱਛਾ ਗੱਲ ਸੁਣ, ਪਤਾ ਕੀ ਆ, ਜਦੋਂ ਤੂੰ ਇੱਟ ਕੱਢੇਗਾ ਨਾ, ਤੈਨੂੰ ਭੱਠੇ ਵਾਲਿਆਂ ਨੇ ਰੱਖ ਲੈਣਾ ਵਾ, ਕਿਉਂਕਿ ਕੋਈ ਵੀ ਉਹਦੇ ਗਰਮ ਇੱਟ ਨੂੰ ਹੱਥ ਨਹੀਂ ਪਾਉਂਦੇ। ਤੂੰ ਜਦੋਂ ਇੱਟ ਨੂੰ ਹੱਥ ਪਾਉਣਾ, ਤੇਰੀ ਦਿਹਾੜੀ ਉਧਰੋਂ ਵੀ ਲੱਗਣੀ ਭੱਠੇ ਵਾਲਿਆਂ। ਮੈਂ ਇੱਟ ਕੱਢਣਾ ਕੱਢਾ, ਮੈਂ ਤੇਰੇ ਚਪੇੜ ਕੱਢ ਮਾਰਨੀ, ਮੈਂ ਤੈਨੂੰ ਦੱਸਾਂ। ਉਹ ਯਾਰ ਇਦਾਂ ਨਹੀਂ ਹੁੰਦਾ। ਜਾ ਮੇਰਾ ਭਰਾ ਦਿਮਾਗ ਨਾ ਖਰਾਬ ਕਰ। ਸੁਬਾ ਪਹਿਲਾ ਗਾਹਕ ਉਹ ਵੀ ਪਾਗਲ ਟੱਕਰ ਗਿਆ। ਤੇਰਾ ਦਿਮਾਗ ਖਰਾਬ ਹੋਣਾ ਅਜੇ? ਤੇਰੇ ਤਾਂ ਪਹਿਲੇ ਹੀ ਖਰਾਬ ਆ। 5000 ਵੀ ਮੁੱਕ ਲਿਆ, ਤੂੰ ਟੁਰਦਾ ਵੀ ਨਹੀਂ ਪਿਆ ਨਾਲ। ਉਹ ਮੈਂ ਇਸ ਗੱਲ ਦੇ ਨਹੀਂ ਸੀ ਮੁੱਕੇ। ਮੈਂ ਗਰਮ ਇੱਟਾਂ ਮੈਂ ਨਹੀਂ ਕੱਢਣੀਆਂ ਹੈਗੀਆਂ। ਤੂੰ ਏਦਾਂ ਕਰੀ ਨਾ, ਮੈਂ ਇੱਕ ਬੰਦਾ ਨਾਲ ਲੈ ਜਾ, ਫਿਰ ਰੁਪਈਆ 1000 ਉਹਨੂੰ ਦੇ ਦਾਂਗੇ ਆਪਾਂ, ਉਹ ਫੂਕਾ ਮਾਰੀ ਜੂ, ਤੂੰ ਵੀ ਟੰਗ। ਕਿਹਦਾ ਦਿਲ ਕਰਦਾ 1000 ਰੁਪਏ ਚ ਆਪਣੇ ਹੱਥਾਂ ਦੇ ਛਾਲੇ ਪਵਾ ਲਵੇ? ਪਾਗਲ ਵਾ ਕੋਈ? ਦਸਤਾਨੇ ਦਵਾਂਗੇ ਯਾਰ ਅਸੀਂ। ਦਸਤਾਨੇ ਬੜੇ ਯਾਰ ਤੇ ਦਸਤਾਨੇ ਦੇ ਵੀ ਦਸਤਾਨੇ ਨੂੰ ਹੁੰਦਾ ਕੁਝ ਨਹੀਂ, ਸੇਕ ਦੇ ਵਿੱਚ ਪੈਸੇ ਪਿਘਲ ਜਾਣੇ। ਦਸਤਾਨੇ ਕਿੰਨਾ ਕੁ ਸੇਕ ਪੈ ਜਾਊਗਾ? ਇਹ ਤੈਨੂੰ ਸੇਕ ਪਿਆ ਦਿਖਣਾ ਨਾਲੇ ਹੁਣ। ਇਸ ਤੋਂ ਉੱਤੇ ਕਿੰਨਾ ਕੁ ਪੈ ਜਾਊ ਤੈਨੂੰ ਸੇਕ? ਤੇਰੇ ਹੱਥ ਲਾਉਣਾ, ਜਾ ਤੇਰੀ ਮਿਹਰਬਾਨੀ। 5000 ਦੀ ਦਿਹਾੜੀ ਆ ਵੀ ਬੱਚਿਆਂ ਦਾ। ਮੈਨੂੰ 5000 ਰੁਪਏ ਦੱਸੀ ਜਾਂਦੇ, ਮੈਨੂੰ ਅੱਗੇ ਕੰਮ ਵੀ ਤਾਂ ਦੱਸ ਕਿਹੜਾ ਵਾ?
5000 ਇੱਟਾਂ ਕੱਢਣੀਆਂ ਭੱਠੀ ਚੋਂ। ਇੱਟਾਂ ਨਹੀਂ ਮੈਂ ਤੇਰੇ ਜੁੱਤੀਆਂ ਮਾਰਨ ਲੱਗ ਪੈਣੀਆਂ ਜਾਂ ਨਿਕਲ ਜਾ ਹੁਣ ਇੱਥੋਂ। ਭੱਠੇ ਚੋਂ ਇੱਟਾਂ ਕੱਢਣੀਆਂ। ਸਵੇਰ ਦਾ ਖਲੋਤਾ ਵੀ ਤੇ ਹੈਗਾ ਹੀ ਆ। 5000 ਦੀ ਦਿਹਾੜੀ ਜਦੋਂ ਲੱਗਣੀ ਆ ਤੇਰੀ, ਤੇਰੇ ਬੱਚੇ ਖੁਸ਼ ਹੋ ਜਾਣੇ ਆ। ਮੈਂ ਤੇਰੇ ਬੂਹੇ ਮੂਹਰੇ ਖੜਾ ਹਾਂ, ਮੈਂ ਛੇੜਨ ਡਿਆ ਕਿਸੇ ਨੂੰ ਜਿਹੜਾ ਤੂੰ ਦਵਾ ਮੈਨੂੰ ਗਾਹਕ ਬਣਾ ਕੇ ਲੈਣ ਆ ਗਿਆ। ਜਿੱਥੇ ਮਰਜ਼ੀ ਖੜਾ ਹੋਵਾਂ ਮੈਂ ਮਾਰਕੀਟ 'ਚ ਖੜਾ ਵਾਂ, ਸਾਡੀ ਮਾਰਕੀਟ ਅਸੀਂ ਰੋਜ਼ਾਨਾ ਖੜੇ ਹੁੰਨੇ ਇੱਥੇ। ਢੇਡਾ ਮਾਰਕੀਟ ਦਾ ਗੰਦਾ ਬੰਦਾ ਵਾ ਤੂੰ 5000 ਮਕਾ ਕੇ ਹੁਣ ਤੁਰਨ ਨਹੀਂ ਦਿਆ। ਗੰਦਾ ਕੀ ਮੈਂ ਕੂੜਾ ਚੁੱਕਣ ਡਿਆ ਵਾ। ਸਹੀ ਗੱਲ ਸੁਣ। ਪਹਿਲੋਂ ਕਦੀ ਇੱਟ ਲੱਦੀ ਕਦੀ ਤੂੰ? ਨਹੀਂ ਭਾਜੀ। ਕਿੰਨੀ ਕੁ ਤੱਤੀ ਹੋਏਗੀ? ਤੇਰੇ ਤੋਂ ਜ਼ਿਆਦਾ ਤੱਤੀ ਨਹੀਂ ਹੈ। ਕਿੰਨਾ ਕੁ ਸੜ ਜੂ ਹੋ ਰੇ, ਕਿੰਨਾ ਕੁ ਮਤਲਬ ਸੜ ਜੂਗਾ। ਉੱਤੇ ਇਹਦੇ ਗਲਵਜ਼ ਹੋਣੇ ਚੜੇ। ਆ ਸੜਿਆ ਵਾ ਇਹ ਕਾਲਾ ਰੰਗ ਵਾ, ਧੁੱਪੇ ਫਿਰ ਗਿਆ ਤਾਂ ਮੈਂ ਤਾਂ ਬਿੱਲਾ ਜਿਹਾ ਸੀ। ਆ ਤਾਂ ਮੈਂ ਇਸ ਅਖਬਾਰ ਦੇ ਕੰਮ 'ਚ ਪੈ ਗਿਆ। ਬੱਚਿਆਂ ਦੇ ਖਾਤਰ ਮੈਂ ਆਪਣਾ ਬੇੜਾ ਗਰਕ ਕਰ ਲਿਆ ਵਾ। ਤਾਂ ਮੇਰੇ ਤਾਂ ਨੈਣ ਨਕਸ਼ ਨਹੀਂ ਸੀ ਮਾਣ ਹੈਗੇ। ਲੋਕੀ ਦੂਰੋਂ ਦੂਰੋਂ ਤਸਵੀਰਾਂ ਖਿਚਾਉਣ ਆਉਂਦੇ ਸੀ ਮੇਰੇ ਨਾਲ। ਬਾਂਦਰਾਂ ਤੋਂ ਖੂਬਸੂਰਤ ਹੀ ਇੰਨਾ ਸੀ ਮੈਂ। ਇਹ ਤਾਂ ਹਾਂ ਤਾਂ ਮੈਂ ਇਸ ਕੰਮ 'ਚ ਪੈ ਗਿਆ, ਘੱਟੇ ਮਿੱਟੀ ਦੇ ਲੋਹੇ ਬੱਚਿਆਂ ਨੂੰ ਪਾਲਣ ਦੀ ਖਾਤਰ। ਮੇਰੇ ਤਾਂ ਨੱਕ ਤੇ ਮੱਖੀ ਨਹੀਂ ਸੀ ਬਹਿਣ ਦਿੰਦਾ। ਨਹੀਂ ਉਹ ਬਹੁਤੀ ਬਹੁਤ ਵੀ ਨਹੀਂ ਬੈਂਦੀ ਸੁਣੀ। ਅੱਲਾ ਦੇ ਬੰਦਿਆ ਮੈਂ ਸਾਰੀ ਜ਼ਿੰਦਗੀ ਸ਼ੇਰਵਾਨੀ ਪਾਈ ਆ, ਕਾਟਨ ਦੇ ਸੂਟ ਪਾਇਆ। ਅੱਜ ਮੈਂ ਖੱਦਰ ਪਾ ਕੇ ਮੋਟਾ ਸੂਟ ਪਾ ਕੇ ਗਰੀਬਾਂ ਦਾ ਪਾ ਕੇ ਬਹਿਰਾ ਸੀ ਕਿਤੇ ਵੇਟਰ ਸੀਗਾ ਕਿਤੇ ਹੋਟਲ 'ਚ। ਮਜਬੂਰੀਆਂ ਭਰਾਵਾ, ਮਜਬੂਰੀਆਂ ਰਕਸ਼ਾ ਚਲਵਾਉਣ ਲਈ। ਮਜਬੂਰੀਆਂ ਏਦਾਂ ਬੰਦਾ ਗੱਲਾਂ ਨਹੀਂ ਕਰਦਾ ਮਜਬੂਰੀਆਂ। ਜੇ ਤੂੰ ਜਿੱਦਾਂ 5000 ਨੂੰ ਠੁੱਡੇ ਮਾਰਨ ਦੇ ਆ, ਮਜਬੂਰੀ 'ਚ ਬੰਦਾ ਇੰਨੀਆਂ ਗੱਲਾਂ ਨਹੀਂ ਕਰਦਾ। ਤੇਰਾ ਮਸਾਂ ਹੀ 6 ਨਹੀਂ 700 ਦਾ ਤੇਲ ਲੱਗ ਜਾਣਾ ਬਕਾਇਆ ਤੈਨੂੰ ਸਾਰਾ 52 5300 ਰੁਪਏ ਬਕੇ 4300 ਰੁਪਏ ਤੈਨੂੰ ਬਚਣਾ 5000 ਦਾ। ਸੋਚਿਆ 4300 ਬਿਨਾ ਜਿੱਦਣ ਮੈਂ ਪਹਿਲੀ ਵਾਰੀ ਵੜਨਾ ਨਾ ਭੱਠੇ ਦੇ ਅੰਦਰੇ ਵਾਪਸ ਮੇਰੀਆਂ ਹੱਡੀਆਂ ਬਾਹਰ ਆਉਣੀਆਂ ਵਾ। ਕੁਛ ਵੀ ਨਹੀਂ ਹੋਣਾ ਭਾਈ, ਤੈਨੂੰ ਇਸ ਤੋਂ ਅੱਗੇ ਕੁਛ ਨਹੀਂ ਹੋ ਸਕਦਾ। ਨਹੀਂ ਭਾਈ ਇਹ ਮੈਂ ਆਮਾਨਾ ਤੇ ਇਸ ਚੀਜ਼ ਦਾ ਕਿ ਤੈਨੂੰ ਇਸ ਤੋਂ ਅੱਗੇ ਕੋਈ ਸੇਕ ਨਹੀਂ ਪੈਂਦਾ। ਵੀ ਪੈ ਵੀ ਗਿਆ ਤੇ ਮਾੜਾ ਮੋਟਾ ਤੈਨੂੰ ਡਟੋਲ ਸਾਹਿਬ ਮੇਰੀ ਗੱਲ ਸੁਣ ਵੀਰੇ, ਭੱਠਾ ਕਿਹੜਾ ਠੰਡਾ ਹੋਣਾ ਵਾ ਵੀ ਉਹਨਾਂ ਨੇ ਪਾਣੀ ਤਰੋਂਕਿਆ ਹੋਣਾ ਵੀ ਠੰਡੀਆਂ ਇੱਟਾਂ ਹੋਈਆਂ ਹੋਣੀਆਂ। ਭਖਦੀਆਂ ਇੱਟਾਂ ਚਕਾਉਣ ਡਿਆ ਤੂੰ ਮੇਰੇ ਕੋਲ। ਹਾਂਜੀ ਉਹ ਨੀਂਜ ਲੱਗਣੀਆਂ, ਉਹ ਮਿਸਤਰੀ ਨੇ ਮਜਬੂਰੀ ਨੀਂਜ ਆਪਣਾ ਕੋਈ ਮਾਰ ਕੇ ਲਾ ਲਾ, ਪੱਕਾ ਹੋ ਜਾਏਗਾ ਕੰਮ ਤੁਹਾਡਾ। ਕੋਈ ਸਿਆਣਾ ਮਾਰ ਕੇ ਦੱਬ ਲਾ ਨੀਂਜ, ਸਾਰੀ ਜ਼ਿੰਦਗੀ ਲਈ ਚੇਤੇ ਵੀ ਰਹੂਗੀ ਵੀ ਸਿਆਣਾ ਐਸ ਨੀਂਜ ਦੱਬਿਆ ਸੀ। ਆ ਸਾਡਾ ਮਕਾਨ ਕੀਮਤੀ ਆ ਯਾਰਾ। ਤੇ ਕੋ ਬੇਲਚਾ ਵੀ ਹੈਗਾ ਵੇ। ਇਹ ਬੇਲਚਾ ਮੈਂ ਆਏ ਗਿਆ ਲਈ ਰੱਖਿਆ ਵਾ। ਇਹ ਬੇਲਚਾ ਮੈਂ ਉਦੋਂ ਰੱਖਿਆ ਜਦੋਂ ਕੋਈ ਨਾ ਗੱਲ ਛੇਤੀ ਸੁਣਦਾ ਹੋਵੇ, ਉਹਦੇ ਲਈ ਬੇਲਚਾ ਵਾ ਇਹ। ਤੁਸੀਂ ਏਦਾਂ ਕਰੋ, ਤੁਹਾਡੇ ਹੱਥ ਵੱਜ ਜਾਣਗੇ ਬੇਲਚਾ ਪਾਉਣਾ ਚਾਹੋ ਕਿੱਟਾਂ ਨੂੰ ਤੇ ਇੰਜ ਕਰਕੇ ਲਿਆ ਕੇ ਤੇ ਇੰਜ ਸੁੱਟ ਦੇਣੀ ਆ। ਇੰਜ ਪਾਉਣਾ ਬੇਲਚਾ ਚਾਹੋ ਕਿੱਟਾਂ ਨੂੰ। ਤੇ ਕਿਹੜੇ ਤੁਹਾਡੇ ਨਿਆਣੇ ਡਿੱਗੇ? ਜਿਹੜਾ ਪਹਿਲਾ ਨਿਆਣਾ ਵੀ ਮੈਂ ਅੱਜ ਚੁੱਕਣਾ, ਦੂਜਾ ਵੀ ਅੱਜ ਚੁੱਕਣਾ। ਉਹ ਮਰੇ ਜਦੋਂ ਮੈਂ ਅੰਦਰ ਵਿੱਚ ਵੜਨਾ ਵਾ, ਨਾ ਮੈਂ ਨਿਕਲਣਾ ਵਾ, ਨਾ ਬੇਲਚਾ ਨਿਕਲਣਾ, ਨਾ ਉਹਦੇ ਅੰਦਰ ਵਾ ਉਹ ਨਿਕਲਣੇ ਆ। ਮੈਂ ਤੇਰੇ ਨਾਲ ਹੋਣਾ, ਮੈਂ ਤੈਨੂੰ ਰੱਸਾ ਪਾ ਲੈਣਾ, ਤੇਰੀ ਲੱਤ ਨੂੰ ਰੱਸਾ ਪਾ ਕੇ ਨਾ ਮੈਂ ਇਹਨੂੰ ਬੰਨ ਲੈਣਾ, ਇਹਨੂੰ ਕਰ ਲੈਣਾ ਮੈਂ ਸਟਾਰਟ। ਤੂੰ ਨਹੀਂ ਨਾਲ ਇਹਦੇ ਬਹਿ ਜਾਣਾ ਮੈਂ ਉੱਤੇ। ਜਦੋਂ ਤੂੰ ਇੱਟਾਂ ਚੁੱਕਣੀਆਂ ਤੂੰ ਤੇ ਆਵਾਜ਼ ਦੇਣੀ, ਮੈਂ ਰਕਸ਼ਾ ਭਜਾਉਣਾ, ਤੂੰ ਦਵਾ ਤਾਂ ਭੱਠੀ 'ਚ ਬਾਹਰ ਆ ਜਾ। ਨਿਕਲਣੀ ਨਹੀਂ, ਆਵਾਜ਼ ਨਿਕਲਣੀ ਨਹੀਂ। ਸਿਰਫ ਤੂੰ ਮਗਰ ਹੋਣਾ ਦੇਖਣ ਲਈ ਕਿੰਨਾ ਕੁ ਸੜ ਗਿਆ, ਕਿੰਨਾ ਕੁ ਰਹਿ ਗਿਆ। ਆਵਾਜ਼ ਬੂਝ ਕੋਈ ਨਹੀਂ ਦੇਣੀ। ਮਿਹਰਬਾਨੀ ਯਾਰ, ਮੇਰੀਆਂ ਨੀਆਂ ਪੱਟੀਆਂ ਪਈਆਂ ਵਾ, ਦੁਬਾਰਾ ਬਾਰਿਸ਼ ਮੇਰੇ ਵੱਲੋਂ ਭਰਾ ਤੇਰਾ ਸਾਰਾ ਟੱਬਰ ਪਟਿਆ ਜਾਵੇ, ਮੈਨੂੰ ਕੀ ਦੱਸਦਾ? ਗਰਮ ਇੱਟ ਲੱਗੂਗੀ ਜਗ੍ਹਾ ਖੁਸ਼ਕ ਮੈਨੂੰ ਨਾ ਗਰਮ ਕਰ, ਹੁਣ ਮੈਂ ਤੈਨੂੰ ਖੁਸ਼ਕ ਕਰ ਦੇਣਾ ਮਾਰ ਮਾਰ ਚਪੇੜਾ। ਮੇਰਾ ਤੇਰਾ ਵਾਦਾ, ਜਿੱਦਣ ਮੇਰਾ ਮਕਾਨ ਉਹ ਬਣ ਕੇ ਵਿਕ ਗਿਆ ਨਾ, ਮੈਂ ਰੁਪਈਆ 5000 ਤੈਨੂੰ ਨਾਮ ਦਊਂਗਾ। ਜਾ ਐਸ਼ ਕਰ, ਮਾਰ ਕੇ। ਤੇਰਾ ਨੈਸ਼ ਮਕਾਨ ਆ, ਵਿਕਣਾ ਨਹੀਂ। ਉਹ ਲਾਸ਼ਾਂ ਲੈਣ ਡਿਆ, ਉਹ ਆਏਗਾ। ਚੱਲ ਮਾਰ ਕੇ ਇੱਕ ਮਾਰ ਰਕਸ਼ੇ ਨੂੰ। 5000 ਰੁਪਈਆ ਉਦੋਂ ਤੇਰਾ ਭਰਾਵਾ, ਜਿੱਦਣ ਮਕਾਨ ਬਣ ਕੇ ਵਿਕ ਗਿਆ। ਉਹ ਮਕਾਨ ਲਾਸ਼ਾਂ ਵਾਲਾ ਵਾ, ਉਹ ਨਹੀਂ ਵਿਕਣਾ ਹੈਗਾ। ਜੋ ਕੁਛ ਤੂੰ ਕਰਨ ਡਿਆ, ਜਿੱਦਾਂ ਤੂੰ ਬਣਵਾਉਣ ਡਿਆ, ਪੱਕਦੀਆਂ ਇੱਟਾਂ ਲਿਆਉਣ ਡਿਆ ਤੂੰ, ਬਣਦਾ ਕਿਦੋਂ ਸੀਮਿੰਟ ਲਿਆਏਗਾ ਹੈ। ਅਚਾਨਕ ਕਿਤੇ ਜਿੱਥੇ ਟੂਟੀ ਤਿਆਰ ਹੋਣ ਡਈ ਹੋਏਗੀ ਟੂਟੀ ਲਿਆਏਗਾ, ਕੋਈ ਸ਼ਗਿਰਦ ਮਿਸਤਰੀ ਫੜੇਗਾ, ਫੇਰ ਤੇਰਾ ਮਕਾਨ ਬਣਨਾ। ਉਹ ਤਾਂ ਘਰੋਂ ਨਿਕਲਿਆ ਖਿਜਾਉਣ ਲੋਕਾਂ ਨੂੰ ਮਕਾਨ ਬਣਾਉਣਾ। ਤੂੰ ਰੋਜ਼ੀ ਨੂੰ ਧੱਕੇ ਦੇ ਰਿਹਾ ਆਪਣੀ। ਓਏ ਤੈਨੂੰ ਦੇ ਰਿਹਾ ਵਾ, ਰੋਜ਼ੀ ਮੇਰੀ ਉਹ ਖੜੀ ਆ। ਤੇ ਆ ਲੈ ਚੱਲ ਨਾ, ਬਹਿ ਮਾਰ ਕੇ ਚੱਲੀ। ਤੇਰੀ ਦਾਦੇ ਦੀ ਲਾਸ਼ ਹੋਵੇ ਤੇ ਉਹ ਲੈ ਆਵਾਂ ਮੈਂ, ਇੱਟਾਂ ਨਹੀਂ ਲਿਆਉਣੀਆਂ। ਉਹ ਭਾਈ ਏਦਾਂ ਕਰ, ਤੂੰ 500 ਇੱਟ ਹੁਣ ਸੁੱਟ ਦੇ ਤੇ 500 ਇੱਟ ਜਿਹੜੀ ਆ ਰਾਤ ਨੂੰ 8 ਵਜੇ ਠੰਡੇ ਹੋਏ ਸੁੱਟ ਦੇਵੇਂ। ਉਦੋਂ ਸਹੀ ਖਤਮ ਹੋ ਜਾਣਾ ਵਾ ਬਾਹਰ ਦਾ। ਉਹ ਤੇਰਾ ਦਿਮਾਗ ਸਹੀ ਆ, ਸਿਰਫ ਤੂੰ ਵਕਤ ਠੰਡਾ ਕਰਨ ਡਿਆ ਵਾ। ਪੱਠਾ ਠੰਡਾ ਕਰ, ਜਿਹਦੇ ਵਿੱਚੋਂ ਇੱਟਾਂ ਕੱਢਣੀਆਂ ਉਹ ਠੰਡਾ ਕਰ। ਨਹੀਂ ਭਾਈ ਨੇ ਇੱਟ ਗਰਮ ਹੀ ਚਾਹੀਦੀ। ਮਿਸਤਰੀ ਨੇ ਗਿਆ ਉਹ ਨੀਆਂ ਦੇ ਵਿੱਚ ਪਾਣੀ ਆ। ਐਡੀ ਕਿਹੜੀ ਗਰਮ ਇੱਟ ਚਾਹੀਦੀ ਤੁਹਾਨੂੰ? ਸਾਰਾ ਟੱਬਰ ਨੇ ਗਰਮ ਇੱਟਾਂ ਨਾਲ ਸੋਚ ਟਕੋਰ ਦੇਣੀ ਆਪਣੇ ਵੀ ਗਰਮ ਇੱਟ ਹੀ ਚਾਹੀਦੀ ਤੈਨੂੰ। ਨਹੀਂ ਲਾਉਣੀ ਦਿਹਾੜੀ ਫਿਰ? ਨਹੀਂ ਮੈਂ ਨਹੀਂ ਲਾਉਣੀ ਦਿਹਾੜੀ, ਚੱਲ ਦਫਾ ਹੋ। ਬੱਚੇ ਕਿਦਾਂ ਪਲਣਗੇ ਸੋਚ ਤੇਰੇ। ਅੱਲਾ ਪਾਲਣ ਵਾਲਾ ਵਾ, ਚੱਲ ਤੂੰ ਏਦਾਂ ਦਾ ਮੈਂ ਮੌਤ ਦਾ ਕੰਮ ਨਹੀਂ ਲੈਣਾ। ਓਏ ਅੱਲਾ ਨੇ ਰੋਜ਼ੀ ਦਾ ਵਾਅਦਾ ਕੀਤਾ ਵਾ, ਲੇਕਿਨ ਕੰਮ ਤੇ ਕਰਨਾ ਹੀ ਪੈਣਾ ਨਾ। ਅਕਲ ਵੀ ਦਿੱਤੀ ਆ, ਸੈਂਸ ਵੀ ਦਿੱਤੀ ਆ ਕਿ ਹੁਣ ਮੈਂ ਇੱਕ ਅੱਗ 'ਚ ਵੜ ਜਾਵਾਂ ਤੇਰੀ ਖਾਤਰ। 5000 ਦੀ ਖਾਤਰ ਆਪਣੇ ਆਪ ਨੂੰ ਲੂ ਨਾ, 20000 ਉੱਤੇ ਲੱਗ ਜਾਏ ਮੇਰੇ। ਹੈਲਮਟ ਵੀ ਤਾਂ ਪਾਉਣਾ ਹੀ ਆ ਤੂੰ। ਹੈਲਮਟ ਮਾਮਾ ਕਿਹੜਾ ਤੂੰ ਏਡਾ ਤਹਫਜ਼ ਦੇਣ ਡਿਆ ਮੈਨੂੰ? ਹੈਲਮਟ ਮਿਹਰਬਾਨੀ ਯਾਰ, ਪ੍ਰਾਪਰਟੀ ਡੀਲਰ ਨਾਲ ਗੱਲ ਹੋ ਗਈ ਆ। ਮਠਿਆਈ ਦਾ ਡੱਬਾ 5 ਕਿਲੋ ਦਾ ਮੈਂ ਤੇਰੇ ਘਰ ਦੇ ਕੇ ਆਉਣਾ ਜਿੱਦਣ ਮਕਾਨ ਬਣ ਕੇ ਵਿਕ ਗਿਆ। ਤੂੰ ਥਾਣੇ ਚਲ ਜਾਣਾ, ਮੈਂ ਮਰ ਜਾਣਾ, ਤੇਰੇ ਤੇ ਪਰਚਾ ਹੋ ਜਾਣਾ ਵਾ। 5 ਲੱਖ ਤੈਨੂੰ ਕਿਸੇ ਨੂੰ ਦੇਣਾ ਪੈਣਾ ਵਾ। ਹੋਸ਼ ਕਰ। ਉਹ ਭਾਈ ਜੀ ਤੂੰ ਡਰਦਾ ਕਿਉਂ? ਅੱਲਾ ਨਾ ਕਰੇ ਤੈਨੂੰ ਕੁਝ ਹੋ ਗਿਆ। ਅੱਲਾ ਨਾ ਕਰੇ ਮੈਨੂੰ। ਸੁਣ 1 ਮਿੰਟ ਭਾਈ, ਗੱਲ ਇੱਥੋਂ ਚੱਲ ਜਾ। 1 ਮਿੰਟ। ਆਖਰ ਕਿਸੇ ਨੇ ਤੇ ਸੁੱਟਣੀਆਂ ਹੀ ਆ। ਜਦੋਂ ਕਿਸੇ ਨੇ ਜੋ ਦਿਹਾੜੀ ਲਾਉਣੀ ਤੂੰ ਸੁੱਟ। ਅਗਰ ਭੱਠੀ ਚੋਂ ਇੱਟਾਂ ਕੱਢਦੇ ਤੈਨੂੰ ਕੁਝ ਹੋ ਗਿਆ, ਤੇਰਾ ਬੱਚਿਆਂ ਦਾ ਸਾਹਮਣਾ ਮੈਂ ਪਾਲੂਗਾ। ਉਹ ਭਾਈ ਜਿਹੜੀਆਂ ਤੂੰ ਇੱਟਾਂ ਕਢਾਉਣ ਰਕਸ਼ਾ ਤੇਰਾ ਮੈਂ ਕਿਸੇ ਹੋਰ ਤੇ ਦਿਹਾੜੀ ਤੇ ਦੇ ਦੂੰਗਾ। ਤੂੰ ਟੈਨਸ਼ਨ ਬੱਚਿਆਂ ਦੀ ਨਾ ਲੈ, ਬੱਚੇ ਤੇਰੇ ਮੈਂ ਪਾਲੂਗਾ। ਤੂੰ ਕਾਹਤੋਂ ਮੇਰੇ ਬੱਚਿਆਂ ਦਾ ਮਾਮਾ ਬਣਦਾ ਫਿਰਦਾ? ਤੈਨੂੰ ਕਿਹਾ ਮੇਰੇ ਬੱਚਿਆਂ ਦਾ ਮਾਮਾ ਬਣ ਹੈ? ਵਿਆਹਿਆ ਮੈਂ ਤੁਹਾਡੇ? ਜਿਹੜਾ ਤੂੰ ਕਿਸੇ ਹੋਰ ਨੂੰ ਦੇਣਾ ਵਾ ਉਹਨੇ ਜਾਨ ਨਹੀਂ ਲੈਣੀ ਤੇਰੀ। ਜਿਹੜਾ ਘਰੋਂ ਕਿਹਾ ਹੋਊਗਾ ਉਹ ਇੱਟਾਂ ਕੱਢੂਗਾ। ਮੌਤ ਵਾਲੀਆਂ ਇੱਟਾਂ ਵਾ ਤੇਰੀਆਂ।
ਨਹੀਂ ਭਾਈ ਨੂੰ ਗਰਮ ਇੱਟਾਂ ਮਾਰੀਆਂ ਜੀਆਂ ਜਾ ਚਲੇ ਜਾ ਮਾਰ ਚਲੇ ਜਾ, ਮੈਂ ਮਾਰ ਕੇ ਤੇਰਾ ਹੋਰ ਨੈਕਸਟ ਕਰ ਦੇਣਾ ਕਿਦਾਂ ਦਾ ਤੂੰ ਬਸੂਰਾ ਜਿਹਾ ਵਾ। ਆ ਜਾਓ ਭਾਜੀ, ਹੁਣ ਨੂੰ ਤੇ ਇੱਕ ਗੇੜਾ ਸੁੱਟ ਵੀ ਲੈਣਾ ਸੀ ਤੁਸੀਂ। ਹੁਣ ਮੈਂ ਤੇਰੇ ਇੱਕ ਗੇੜਾ ਸਿੱਟ ਨਾ ਦੇਵਾਂ, ਇੱਕ ਗੇੜਾ ਸਿੱਟ ਨਾ ਦੇਵਾਂ ਤੇਰੇ, ਨਿਕਲ ਜਾ ਇੱਥੋਂ। ਯਾਰ ਨਹੀਂ ਕੰਮ ਕਰਦਾ ਤੂੰ, ਬਦਤਮੀਜ਼ੀ ਕਿਉਂ ਕਰਦਾ? ਆਈ ਰੋਜ਼ੀ ਨੂੰ ਧੱਕੇ ਦੇਂਦੇ ਆ ਤੂੰ। ਬਦਤਮੀਜ਼ੀ ਤੂੰ ਜਿਹੜਾ ਮੇਰੇ ਲਈ ਸ਼ਗਨ ਲੈ ਕੇ ਆਇਆ ਵਾ। ਓਏ ਆ ਜਾ ਪਹਿਲਾਂ ਫੇਰਾ ਸੁੱਟ ਕੇ ਵੇਖ ਲੈ, ਸ਼ਾਇਦ ਬਚ ਜਾਵੇਂ ਤੂੰ। ਚਲੇ ਜਾ ਇੱਥੋਂ।